ਇਸੇ ਤਰ੍ਹਾਂ ਸਟੇਟ ਦੇ ਜੋ ਆਫੀਸ਼ੀਅਲਸ ਆ ਤੇ ਉਹਨਾਂ ਦੇ ਮੁਤਾਬਕ ਤੇ ਕੈਲੀਫੋਰਨੀਆ ਨੈਸ਼ਨਲ ਗਾਰਡ ਆਲਰੇਡੀ ਉਹਨਾਂ ਨੂੰ ਕਹਿੰਦੇ ਪਈ ਹਾਈ ਵਾਟਰ ਵਹੀਕਲਸ ਜਿਹੜੀਆਂ ਉਹਨਾਂ ਨੂੰ ਤਿਆਰ ਪੋਜੀਸ਼ਨ ਦੇ ਵਿੱਚ ਰੱਖਿਆ ਹੋਇਆ ਆ ਫਲੱਡ ਰਿਸਪੌਂਸ ਦੇ ਲਈ। ਤੇ ਸੈਨ ਫਰਾਂਸਿਸਕੋ ਦੇ ਵਿੱਚ 10 ਫ੍ਰੀ ਸੈਂਡ ਬੈਗ ਸਿਟੀ ਵੱਲੋਂ ਦਿੱਤੇ ਜਾ ਰਹੇ ਆ ਜੋ ਰੈਜ਼ੀਡੈਂਟਸ ਆ ਤੇ ਬਿਜ਼ਨੈਸਸ ਆ। ਸੈਂਟਾ ਲੂਸੀਆ ਮਾਊਂਟੇਨ ਜੋ ਕੋਸਟਲ ਸੈਂਟਰ ਕੈਲੀਫੋਰਨੀਆ ਚ ਆ, ਉੱਥੇ 15 ਇੰਚ ਤੱਕ ਮੀਂਹ ਪੈਣਾ ਆ ਜੋ ਕਿ ਰੋਡਸ ਤੇ ਕ੍ਰੀਕਸ ਨੂੰ ਫਲੱਡ ਕਰ ਦੂਗਾ, ਮੱਡ ਸਲਾਈਡ ਆਊਗੇ। ਬੇ ਏਰੀਏ ਚ ਮੈਂ ਤੁਹਾਨੂੰ ਦੱਸਿਆ ਹੀ ਆ ਵੀ 1 ਤੋਂ ਲੈ ਕੇ 4 ਇੰਚ ਤੱਕ ਤੇ ਕਈ ਏਰੀਏ ਚ 10 ਇੰਚ ਤੱਕ ਵੀ ਜੋ ਆ ਮੀਂਹ ਪੈਣਾ ਹੈਗਾ ਆ। ਕੈਟਰੀਨਾ ਹੈਂਡ ਕਰਕੇ ਇੱਕ ਮੀਟਰੀਓਲੋਜਿਸਟ ਆ ਨੈਸ਼ਨਲ ਵੈਦਰ ਸਰਵਿਸ ਦੇ ਸੈਕਰਾਮੈਂਟੋ ਤੇ, ਉਹਨਾਂ ਨੇ ਕਿਹਾ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਟਰੈਵਲ ਆ ਉਸ ਨੂੰ ਡਿਸਕਰੇਜ ਕੀਤਾ ਜਾਵੇ, ਖਾਸ ਕਰਕੇ ਪਹਾੜੀਆਂ ਵਾਲੇ ਏਰੀਏ 'ਚ। ਇਹ ਨਾ ਤੋਂ ਸੋਚੋ ਵੀ ਲਓ ਜੀ ਹੁਣ ਆਪਾਂ ਜੀ ਉੱਥੇ ਨੂੰ ਚੱਲ ਚਲੀਏ ਨਵਾਡਾ ਵਾਲੇ ਬਾਰਡਰ ਲਾਈਨ ਦੇ ਉੱਤੇ, ਤੇ ਇਹ ਤੁਸੀਂ ਉਹ ਤੋਂ ਬਚ ਕੇ ਰਹੋ। ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਆ ਪਿੱਛੇ ਜਿਹੜੇ ਆਏ ਸੀ ਸਟਾਰਮ, ਉਹਨਾਂ ਤੋਂ ਇੱਕ ਘਰ ਚੋਂ ਪਿੱਛੇ 4 ਬੰਦੇ ਨਿਕਲੇ ਆ, ਉਹਨਾਂ ਦੀਆਂ ਬੋਡੀਜ਼ ਨਿਕਲੀਆਂ। ਜੀ। ਕੈਲੀਫੋਰਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ 4000 ਦੇ ਕਰੀਬ ਆਪਣੇ ਜੋ EMPLOYEES ਆ ਉਹਨਾਂ ਨੂੰ ਬਿਲਕੁਲ 24 ਆਵਰ ਅਲਰਟ ਤੇ ਰੱਖਿਆ ਹੋਇਆ ਆ, ਤੇ ਤਾਂ ਕਿ ਉਹ ਸਨੋ ਪਲੋਜ਼, ਗਾਰਡਰਸ, ਲੋਡਰਸ, ਡੰਪ ਟਰੱਕ, ਇਹ ਸਾਰਿਆਂ ਨੂੰ ਉਹ ਆਪਰੇਟ ਕਰ ਸਕਣ। ਕਹਿੰਦੇ ਪਈ ਕੈਲੀਫੋਰਨੀਆ ਦੇ ਗਵਰਨਰ ਉਹਨਾਂ ਨੇ ਕਿਹਾ ਵੀ ਰਾਉਂਡ ਦਾ ਕਲੌਕ ਕੰਮ ਕਰ ਰਹੇ ਹੈਗੇ ਆ ਜਿੰਨੇ ਵੀ ਗਵਰਨਮੈਂਟ ਦੇ ਆਫੀਸ਼ੀਅਲਸ ਆ ਜਾਂ ਗਵਰਨਮੈਂਟ ਦੇ EMPLOYEES ਹੈਗੇ ਆ। ਤੇ ਜਿੱਦਾਂ ਜਿੱਦਾਂ ਇਹ ਸਟਾਰਮ ਡੇਂਜਰਸ ਬਣਦਾ ਜਾ ਰਿਹਾ ਤੇ ਅਸੀਂ ਹਰ ਇੱਕ ਕੈਲੀਫੋਰਨੀਆ ਨੂੰ ਪ੍ਰੋਟੈਕਟ ਕਰਾਂਗੇ। ਕਿੰਨੀ ਜਲਦੀ ਜਿਹੜਾ ਆ ਚੇਂਜ ਹੋ ਜਾਂਦਾ, ਕੁਦਰਤ ਦੇ ਅੱਗੇ ਕੁਛ ਨਹੀਂ। ਇੱਕ ਟਾਈਮ ਦੇ ਉੱਤੇ ਇਹ ਸੀ ਵੀ ਸਾਰੇ ਲੋਕਾਂ ਨੂੰ ਇਹੀ ਕਿਹਾ ਜਾ ਰਿਹਾ ਸੀ ਵੀ ਤੁਸੀਂ ਕੋਈ ਵੀ ਇਸ ਸਾਲ ਆਉਣ ਵਾਲੀਆਂ ਸਮਰ ਦੇ ਵਿੱਚ ਪਾਣੀ ਨਹੀਂ ਲਾ ਸਕਦੇ ਆਪਣੇ ਜੋ ਫਰੰਟ ਤੇ ਯਾਰਡ ਆ, ਬੈਕ ਤੇ ਯਾਰਡ ਆ। ਲੇਕ ਔਰੋਵਿਲ ਬਿਲਕੁਲ ਬਾਟਮ ਤੇ ਸੀ। ਲੇਕ ਔਰੋਵਿਲ ਦਾ ਪਾਣੀ ਉਹਨੇ ਆਲਰੇਡੀ ਛੱਡ ਦਿੱਤਾ ਹੈ, ਸ਼ੁਰੂ ਕਰ 100% ਤੋਂ ਤੱਕ ਪਹੁੰਚ ਚੁੱਕਾ ਹੈ ਜੋ ਹਿਸਟੋਰਿਕ ਐਵਰੇਜ ਹੈਗੀ ਆ। 2021 ਦੇ ਵਿੱਚ ਲੋਐਸਟ ਲੈਵਲ ਦੇ ਉੱਤੇ ਚਲਾ ਗਿਆ ਸੀ। ਈਵਨ ਜਿਹੜਾ ਬਿਜਲੀ ਵਾਲਾ ਵੀ ਪਲਾਂਟ ਸੀ ਉਹ ਵੀ ਉਹਨਾਂ ਨੂੰ ਬੰਦ ਕਰਨਾ ਪਿਆ ਸੀ ਕਿਉਂਕਿ ਪਾਣੀ ਇੰਨਾ ਲੋ ਚਲਾ ਗਿਆ ਸੀ। ਹਾਈਵੇ 1 ਆਲਰੇਡੀ ਇਹਨਾਂ ਨੇ ਕਲੋਜ਼ ਕਰ ਦਿੱਤਾ ਹੈ। ਮੋਨਰੇ, ਸੈਨ ਲੁਇਸ ਬਿਸਕੋ ਕਾਉਂਟੀਜ਼ ਦੇ ਵਿੱਚ ਹੁਣੇ ਕੈਲਟ੍ਰਾਂਸ ਨੇ ਜਿਹੜੀ ਆ 10 ਮਿੰਟ ਪਹਿਲਾਂ ਹੀ ਇਹ ਦੱਸਿਆ। ਬਿਗ ਸਰ ਵਾਲੇ ਪਾਸੇ ਕੱਲ ਵੀ ਆਪਾਂ ਜਿਹੜਾ ਹੀ ਦੱਸ ਰਹੇ ਸੀਗੇ I-80 ਦੇ ਉੱਤੋਂ ਸਨੋ ਤੇ ਆਈਸ ਨੂੰ ਹਟਾਉਣ ਦੇ ਲਈ ਰਾਉਂਡ ਦਾ ਕਲੌਕ ਕੈਲਟ੍ਰਾਂਸ ਵਾਲੇ ਜਿਹੜੇ ਉਹ ਲੱਗੇ ਹੋਏ ਆ। 160 ਹਾਈਵੇ ਦੇ ਉੱਤੇ ਬੁਰੀ ਤਰ੍ਹਾਂ ਇੱਕ ਵੱਡਾ ਕ੍ਰੈਸ਼ ਹੋਇਆ ਆ ਬ੍ਰੈਨਨ ਆਈਲੈਂਡ ਰੋਡ ਦੇ ਉੱਤੇ, ਜਿਹਦੇ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਆ। ਵੈਲੀ ਦੇ ਵਿੱਚ 40 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਜਿਹੜੀਆਂ ਆ ਉਹ ਚੱਲ ਸਕਦੀਆਂ ਜਾਂ ਚੱਲ ਰਹੀਆਂ ਨੇ, ਤੇ ਉਹਦੇ ਨਾਲ ਵੀ ਕਈ ਤਰੀਕੇ ਦੇ ਹੋਰ ਨੁਕਸਾਨ ਹੋਣ ਦਾ ਖਤਰਾ ਜਿਹੜਾ ਇਸ ਟਾਈਮ ਬਣਿਆ ਪਿਆ ਹੈਗਾ ਆ। ਸੋ ਕਈ ਗੱਡੀਆਂ ਜਿਹੜੀਆਂ ਆ ਉਹ ਐਕਸੀਡੈਂਟ ਜਿਹੜੀਆਂ ਹੋ ਸਕਦੀਆਂ। ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਹਰ ਇੱਕ ਜਣਾ ਵੈਦਰ, ਮੀਂਹ, ਸਨੋ, ਸਿਰਫ ਇਸੇ ਦੀ ਜਿਹੜੀ ਚਰਚਾ ਆ ਉਹ ਕਰ ਰਿਹਾ ਆ। ਹੋਪਫੁਲੀ ਸਾਰੇ ਜਾਣੇ ਤੁਸੀਂ ਸੁਰੱਖਿਅਤ ਰਹੋ, ਸਟੇ ਸੇਫ, ਸਟੇ ਡਰਾਈ। ਜੇ ਲੋੜ ਨਹੀਂ ਆ ਤਾਂ ਘਰੋਂ ਬਾਹਰ ਨਿਕਲਣ ਦੀ ਤੁਹਾਨੂੰ ਨਹੀਂ ਜ਼ਰੂਰਤ। ਕੱਲ ਤੱਕ ਨੋਟ ਕਰਦੇ ਰਹੋ, ਮੇਕ ਸ਼ੋਰ ਕਰਦੇ ਰਹੋ ਜਦੋਂ ਸਵੇਰੇ ਤੁਸੀਂ ਉੱਠੋ ਜਿਹੜੇ ਨਿਆਣੇ ਸਕੂਲਾਂ ਨੂੰ ਵੀ ਜਿੰਨਾ ਜਾਣਾ ਆ ਵੀ ਉਹ ਸਕੂਲ ਲੱਗੇ ਵੀ ਆ ਜਾਂ ਨਹੀਂ। ਲਾਸਟ ਟਾਈਮ ਕੀ ਹੋਇਆ ਸੀ, ਕਈ ਇਲਾਕਿਆਂ 'ਚ ਫਲੱਡਿੰਗ ਹੋ ਗਈ ਸੀਗੀ ਤੇ ਫਲੱਡਿੰਗ ਤੋਂ ਬਾਅਦ ਦੇ ਵਿੱਚ ਸਕੂਲਾਂ ਨੂੰ ਬੰਦ ਕਰਨਾ ਪੈ ਗਿਆ ਸੀਗਾ। ਸੋ ਇਹ ਪਲੀਜ਼ ਜਿਹੜਾ ਆ ਉਹ ਤੁਸੀਂ ਧਿਆਨ ਜਿਹੜਾ ਉਹ ਰੱਖਿਓ। ਇਸ ਟਾਈਮ ਮੀਟਰੀਓਲੋਜਿਸਟ ਵੀ ਜਿਹੜਾ ਹਰਜੋਤ ਸਿੰਘ ਜੀ ਸਾਰੇ ਜਾਣੇ ਦੰਗ ਰਹਿ ਗਏ ਨੇ। ਲੇਕ ਔਰੋਵਿਲ 75% ਕਪੈਸਿਟੀ ਦੇ ਉੱਤੇ ਆ। ਲੇਕ ਸ਼ਾਸਤਾ ਵੀ ਤੇਜ਼ੀ ਦੇ ਨਾਲ ਭਰ ਰਹੀ ਆ। ਫਾਲਸਮ ਲੇਕ ਨੂੰ ਬਹੁਤ ਨਜ਼ਦੀਕੀ ਦੇ ਨਾਲ ਜਿਹੜਾ ਉਹ ਦੇਖਿਆ ਜਿਹੜਾ ਉਹ ਜਾ ਰਿਹਾ ਆ। ਅੱਜ ਉਹਨਾਂ ਨੇ 15,000 ਕਿਊਸਿਕ ਫਿਟ ਜਿਹੜਾ ਆ ਪਾਣੀ ਉਸ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਆ, ਤੇ ਕੱਲ ਤੱਕ ਇਹਨਾਂ ਨੇ 30,000 ਤੇ ਇਸ ਨੂੰ ਜਿਹੜਾ ਉਹ ਲੈ ਜਾਣਾ ਆ, ਕਿਉਂਕਿ ਪਿੱਛੋਂ ਬਰਫ਼ ਪਿਘਲ ਕੇ ਤੇ ਮੀਂਹ ਜਿਹੜਾ ਇੰਨਾ ਜ਼ਿਆਦਾ ਪੈ ਰਿਹਾ ਉਹਦੇ ਨਾਲ ਬਹੁਤ ਤੇਜ਼ੀ ਨਾਲ ਭਰਨ ਦੀ ਜਿਹੜੀ ਉਹ ਬਣੀ ਪਈ ਆ। ਸਾਊਥ I-5 ਲੋ ਡਾਈ ਦੇ ਲਾਗਿਓਂ ਬੰਦ ਦੱਸਿਆ ਜਾ ਰਿਹਾ। ਹੁਣੇ ਸਾਡੇ ਇੱਕ ਸਰੋਤੇ ਨੇ ਕਾਲ ਕਰਕੇ ਜਿਹੜੀ ਆ ਇਹ ਜਾਣਕਾਰੀ ਲੇਟੈਸਟ ਅਪਡੇਟ ਜਿਹੜੀ ਉਹ ਦਿੱਤੀ ਆ। ਪਲ ਦਰ ਪਲ ਰੋਡ ਕੰਡੀਸ਼ਨਸ ਚੇਂਜ ਹੋ ਰਹੀਆਂ ਨੇ, ਸੋ ਮੋਨੀਟਰ ਕਰੋ ਹੈਲਥ ਨੂੰ, ਵੈਦਰ ਨੂੰ ਜਿਹੜਾ ਤੁਸੀਂ ਲਗਾਤਾਰ
ਮੋਨੀਟਰ ਕਰੋ। ਰਾਈਡ ਕਰ ਰਹੇ ਹੋ ਤਾਂ ਜਿਹੜੇ ਉੱਥੇ ਲੋਕਲ ਉਹਨਾਂ ਨੇ ਸਪੈਸ਼ਲ ਜਿਹੜੇ ਟ੍ਰੈਫਿਕ ਸਟੇਸ਼ਨਸ ਹੁੰਦੇ ਆ ਉਹਨਾਂ ਨੂੰ ਲਿਸਨ ਕਰੋ, ਤਾਂ ਜੋ ਤੁਸੀਂ ਥਾਵਾਂ ਦੇ ਵਿੱਚ ਫਸੋ ਨਾ। ਨਹੀਂ ਲੋੜ ਤਾਂ ਪਲੀਜ਼ ਡੋਂਟ ਟਰੈਵਲ, ਬਿਲਕੁਲ ਵੀ ਟਰੈਵਲ ਨਾ ਕਰੋ ਜੇ ਤੁਹਾਨੂੰ ਜ਼ਰੂਰਤ ਨਹੀਂ ਆ। ਖੜੇ ਪਾਣੀ ਦੇ ਵਿੱਚ ਜਿਹੜਾ ਉਹ ਨਾ ਜਾਓ। ਸਿਟੀ ਆਫ ਮੋਡੈਸਟੋ ਨੇ ਆਪਣੇ ਸਾਰੇ ਪਾਰਕ ਜਿਹੜੇ ਆ ਉਹ ਕਲੋਜ਼ ਕਰ ਦਿੱਤੇ ਆ। ਜਿਉਂ-ਜਿਉਂ ਸਾਡੇ ਕੋਲ ਅਪਡੇਟਸ ਆਈ ਜਾ ਰਹੀਆਂ, ਅਸੀਂ ਤੁਹਾਨੂੰ ਜਿਹੜਾ ਉਹ ਲਗਾਤਾਰ ਦੱਸਦੇ ਜਾ ਰਹੇ ਹੈਗੇ ਆ। ਜੀ ਬਿਲਕੁਲ। ਇਸੇ ਤਰ੍ਹਾਂ ਲਾਈਫ ਜੈਕਟਸ ਇੱਕ ਸਾਡੇ ਸਰੋਤੇ ਕਹਿੰਦੇ ਆ ਵੀ ਕੋਲ ਰੱਖੋ, ਖਾਸ ਕਰਕੇ ਟਰੱਕਰਸ ਕਈ ਵਾਰੀ ਜਿਹੜਾ ਆ ਰਸਤੇ 'ਚ ਤੁਸੀਂ ਕਿਤੇ ਸਟਕ ਹੋ ਸਕਦੇ ਆ। ਤੇ ਸਿਆਰਾਸ ਦੇ ਵਿੱਚ 8 ਫੁੱਟ ਤੱਕ ਸਨੋ ਪੈਣੀ ਹੈਗੀ ਆ। ਕੁਛ ਕੁ ਖਬਰਾਂ ਆਪਾਂ ਹੋਰ ਸਾਂਝੀਆਂ ਕਰਦੇ, ਬਾਕੀ ਰਾਤ ਦੇ 10 ਵਜੇ ਤੱਕ ਪ੍ਰੋਗਰਾਮ ਚੱਲਣੇ ਆ ਲਾਈਵ ਪੰਜਾਬੀ ਰੇਡੀਓ USA ਤੇ। ਅਪਡੇਟ ਤੇ ਚੱਲਦੇ ਆਪਾਂ ਰਹਿਣਗੇ। ਕੋਸ਼ਿਸ਼ ਕਰਾਂ ਵਿੱਚ ਵੀ ਜੇ ਕੋਈ ਅਪਡੇਟ ਹੋਈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਜਿਹੜਾ ਬੁਝਾਰਤਾਂ ਵਾਲਾ ਪ੍ਰੋਗਰਾਮ ਵੀ ਹੁੰਦਾ 9 ਤੋਂ 10 ਦੇ ਵਿੱਚ। ਤੇ ਇੱਕ ਬਹੁਤ ਹੀ ਬੁਰੀ ਖਬਰ ਰਾਜਕਨਵੀਰ ਸਿੰਘ ਜੀ, ਜਰਮਨੀ ਹੈਮਬਰਗ ਤੋਂ ਆ ਰਹੀ ਆ। ਉੱਥੇ ਕੁਛ ਮਿੰਟ ਪਹਿਲਾਂ ਇੱਕ ਸ਼ੂਟਿੰਗ ਹੋਈ ਆ ਇੱਕ ਯਹੋਵਾਜ਼ ਵਿਟਨੈਸ ਧਾਰਮਿਕ ਸਥਾਨ ਦੇ ਉੱਤੇ, ਤੇ ਕਹਿੰਦੇ ਮਲਟੀਪਲ ਪੀਪਲ ਦੀ ਜੋ ਫੈਟੈਲਿਟੀਜ਼ ਹੋਈ ਆ। ਹਜੇ ਤੱਕ ਜੋ ਕਨਫਰਮ ਆ, ਕਹਿੰਦੇ ਵੀ 7 ਜਣੇ ਜੋ ਆ ਉਹਨਾਂ ਦੀ ਮੌਤ ਹੋ ਗਈ ਆ। ਜੋ ਸ਼ੂਟਿੰਗ ਕਰਨ ਵਾਲਾ ਬੰਦਾ ਸੀ ਉਸ ਨੂੰ ਵੀ ਮਾਰ ਦਿੱਤਾ ਗਿਆ ਆ ਜਰਮਨ ਦੀ ਪੁਲਿਸ ਵੱਲੋਂ। ਪਰ ਹਜੇ ਤੱਕ ਇਹ ਨਹੀਂ ਪਤਾ ਚੱਲਿਆ ਵੀ ਉਹਦਾ ਜਿਹੜਾ ਕੀ ਰੀਜ਼ਨ ਸੀ, ਕਿਉਂ ਉਸਨੇ ਜਿਹੜਾ ਕੰਮ ਕੀਤਾ ਹੈਗਾ। ਨਾ ਹੀ ਜੋ ਸ਼ੂਟਰ ਆ ਉਸ ਦੀ ਕਿਸੇ ਤਰ੍ਹਾਂ ਦੀ ਜੋ ਇਨਫੋਰਮੇਸ਼ਨ ਆ ਬਾਹਰ ਆਈ ਆ ਵੀ ਕੌਣ ਉਹ ਸੀਗਾ। ਹੈਮਬਰਗ ਦੇ ਇੰਟੀਰੀਅਰ ਮਿਨਿਸਟਰ ਐਂਡੀ ਗਰੋਟ ਨੇ ਟਵਿੱਟਰ ਦੇ ਉੱਤੇ ਦੱਸਿਆ ਵੀ ਸਪੈਸ਼ਲ ਫੋਰਸਿਸ ਉੱਥੇ ਜੋ ਆ ਡਿਪਲੋਏ ਕਰ ਦਿੱਤੀਆਂ ਗਈਆਂ ਹੈਗੀਆਂ ਆ। ਯਹੋਵਾਜ਼ ਵਿਟਨੈਸ ਦੇ ਜਿਹੜੇ ਮੈਂਬਰ ਆ, ਕ੍ਰਿਸਚੀਅਨ ਬੇਸਡ ਰਿਲੀਜੀਅਸ ਮੂਵਮੈਂਟ ਦੇ ਹੈਗੇ ਆ। USA ਦੇ ਵਿੱਚ 19ਵੀਂ ਸੈਂਚੁਰੀ ਦੇ ਵਿੱਚ ਇਹ ਫਾਊਂਡ ਹੋਈ ਸੀ, ਤੇ ਔਰ ਪੂਰੀ ਦੁਨੀਆ ਦੇ ਵਿੱਚ ਫੈਲੇ ਹੋਏ ਆ। ਇਹਨਾਂ ਦੇ ਹੈੱਡਕੁਆਟਰਸ ਨਿਊਯਾਰਕ 'ਚ ਆ। ਤੇ ਪਰ ਬਹੁਤ ਹੀ ਮਾੜੀ ਗੱਲ ਆ ਵੀ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਜਿਹੜਾ ਇਦਾਂ ਦਾ ਕੰਮ ਕਰਨਾ। ਇਹ ਬਹੁਤ ਘਿਨਾਉਣਾ ਕੰਮ ਆ, ਬਹੁਤ ਮਾੜੀ ਜਿਹੜੀ ਇਹ ਗੱਲਾਂ ਆ। ਹਰਜੋਤ ਸਿੰਘ ਜੀ, ਰੈਡਿੰਗ ਤੋਂ ਲੇਟੈਸਟ ਅਪਡੇਟ ਆ ਰਹੀ ਆ। ਬਹੁਤ ਭਾਰੀ ਬਰਫ਼ਬਾਰੀ ਜਿਹੜੀ ਇਸ ਟਾਈਮ ਉੱਥੇ ਹੋਣੀ ਸ਼ੁਰੂ ਹੋ ਚੁੱਕੀ ਆ। ਕਾਫੀ ਬੁਰੇ ਹਾਲ ਜਿਹੜੇ ਆ ਉਹ ਟਰੈਚਰਸ ਡਰਾਈਵਸ ਜਿਹੜੀਆਂ ਆ ਉਹ ਦੇ ਆਰ ਵੇਟਿੰਗ ਫॉर ਯੂ। ਜੇ ਤੁਸੀਂ ਟਰੈਵਲ ਕਰ ਰਹੇ ਆ, ਟਰੱਕਰਸ ਵੀ ਆ ਜਾਂ ਆਮ ਲੋਕ ਵੀ ਆ ਟਰੈਵਲ ਕਰ ਰਹੇ ਆ, ਬਹੁਤ ਹੀ ਜ਼ਿਆਦਾ ਭਾਈ ਧਿਆਨ ਦੇ ਨਾਲ। ਜੇ ਨਹੀਂ ਲੋੜ ਤਾਂ ਬਿਲਕੁਲ ਵੀ ਟਰੈਵਲ ਨਾ ਕਰੋ। ਕੋਈ ਕੁਦਰਤ ਦੇ ਅੱਗੇ, ਪਾਣੀ ਦੇ ਅੱਗੇ, ਇਹਨਾਂ ਚੀਜ਼ਾਂ ਦੇ ਅੱਗੇ ਕੋਈ ਸ਼ੇਖੀ ਜਿਹੜੀ ਮਾਰੀ ਉਹ ਕੰਮ ਨਹੀਂ ਆਉਂਦੀ। ਬਾਅਦ ਦੇ ਵਿੱਚ ਹਾਦਸਾ ਹੁੰਦਾ ਆ, ਐਕਸੀਡੈਂਟ ਹੁੰਦਾ, ਤੁਸੀਂ ਫਸ ਜੀ ਸਕਦੇ ਆ, ਤੇ ਉਹਦਾ ਕੋਈ ਵੀ ਜਿਹੜਾ ਕਿਸੇ ਨੂੰ ਵੀ ਫਾਇਦਾ ਨਹੀਂ ਜਿਹੜਾ ਹੁੰਦਾ। ਸਵੇਰੇ ਦੇਖੋ ਹਰਜੋਤ ਸਿੰਘ ਜੀ, ਧੁੱਪ ਲੱਗੀ ਸੀ, ਕਿਸੇ ਨੂੰ ਨਹੀਂ ਸੀ ਲੱਗਦਾ ਵੀ ਜੀ ਇਦਾਂ ਸ਼ਾਇਦ ਹੋਊਗਾ। ਵੀ ਖੌਰੇ ਕਈ ਲੋਕ ਤੇ ਇਹ ਸੋਚਦੇ ਨੇ ਵੀ ਐਵੇਂ ਹੀ ਕਹੀ ਜਾਂਦੇ ਆ, ਕਈ ਜੀ ਵਿੱਚ ਇਹ ਵੀ ਹੁੰਦੇ ਹੋਣਗੇ। ਬਟ ਲਗਾਤਾਰ 3 ਦਿਨ ਮੀਂਹ ਪੈਣਾ ਆ, ਬੱਸ ਹੋ ਜਾਣੀ ਆ ਪੂਰੇ ਸਿਸਟਮਸ ਦੀ। ਇਨਫਰਾਸਟ੍ਰਕਚਰ ਇਹ ਨਹੀਂ ਆ ਵੀ ਜਨਵਰੀ ਵਾਲੇ ਸਟਾਰਮ ਤੋਂ ਲੈ ਕੇ ਉਸ ਤੋਂ ਬਾਅਦ ਦੇ ਵਿੱਚ ਇਨਫਰਾਸਟ੍ਰਕਚਰ ਬੜੀ ਤੇਜ਼ੀ ਦੇ ਨਾਲ ਬਦਲ ਗਿਆ ਹੋਣਾ। ਅਰਬਨ ਫਲੱਡਿੰਗ ਬਹੁਤ ਹੋਣੀ ਆ। ਛੋਟੇ ਜੀ ਜਿਹੜੇ ਵੱਡੇ ਸ਼ਹਿਰ ਆ ਜਿੱਥੇ ਡਰੇਨੇਜ ਦੀ ਪ੍ਰੋਬਲਮਸ ਹੈਗੀਆਂ ਆਲਰੇਡੀ, ਉੱਥੇ ਪਾਣੀ ਨੇ ਫੇਰ ਖੜਨਾ ਹੀ ਖੜਨਾ ਆ, ਉੱਥੇ ਲੋਕਾਂ ਨੇ ਫਿਰ ਫਸਣਾ ਹੀ ਫਸਣਾ ਆ। ਸੋ ਤੁਸੀਂ ਜਿਹੜਾ ਆ ਉਹ ਸਿਆਣਪ ਵਰਤਣੀ ਆ ਵੀ ਉਹ ਤੁਸੀਂ ਉਹਨਾਂ ਥਾਵਾਂ ਦੇ ਵਿੱਚ ਨਾ ਜਾਓ। ਅੱਜ ਹੀ ਹੁਣੇ ਹੀ ਕੁਇਕ ਮੈਪ ਕਰਕੇ ਜਿਹੜੀ ਕੈਲਟ੍ਰਾਂਸ ਦੀ ਐਪ ਆ ਉਹਨੂੰ ਵੱਧ ਤੋਂ ਵੱਧ ਡਾਊਨਲੋਡ ਕਰੋ, ਤਾਂ ਜੋ ਜਿੰਨੇ ਵੀ ਰੋਡ ਕਲੋਜ਼ਰਸ ਆ, ਡੀਟੂਰਸ ਆ, ਕੀ ਮੈਸੇजेस ਕਿੱਥੇ ਆ, ਕਿਹੜੀਆਂ ਵਾਰਨਿੰਗਸ ਹੈਗੀਆਂ ਟਰੈਵਲ ਦੇ ਲਈ, ਉਹ ਤੁਹਾਨੂੰ ਉੱਥੋਂ ਨਾਲ ਦੇ ਨਾਲ ਪਤਾ ਲੱਗਦਾ ਰਹੇ।